ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਚੋਣਾਂ ਪਿਛਲੇ 22 ਅਗਸਤ ਨੂੰ ਹੋਈਆਂ ਸੀ, 5 ਮਹੀਨੇ ਦੇ ਰੋਕ ਤੋਂ ਬਾਅਦ ਲਗਾਤਾਰ ਵਿਵਾਦਾਂ 'ਚੋਂ ਬਾਹਰ ਨਿਕਲ ਕੇ ਕੱਲ੍ਹ ਗੁਰੂ ਮਹਾਰਾਜ ਨੇ ਜਿਹੜੀ ਅਪਾਰ ਕਿਰਪਾ ਕੀਤੀ ਹੈ ਔਰ ਅੰਤਰਿੰਗ ਬੋਰਡ ਦਾ ਜਿਹੜੀ ਕੱਲ੍ਹ ਇਲੈਕਸ਼ਨ ਹੋਈ ਔਰ ਇਹਦੇ ਵਿੱਚ ਜਿਸ ਤਰੀਕੇ ਦੇ ਨਾਲ ਆਪਣੇ ਚੁਣੇ ਹੋਏ ਨੁਮਾਇੰਦਿਆਂ ਨੂੰ ਪੂਰੀ ਸਮੁੱਚੀ ਟੀਮ ਨੂੰ ਇੰਨਾ ਵੱਡਾ ਜਿੱਤੂ ਮੈਂਡੇਟ ਦਿੱਤਾ ਸੀ, ਅੱਜ ਸਮੁੱਚੀ ਟੀਮ ਅੱਜ ਬਤੌਰ ਗੁਰੂ ਘਰ ਦੇ ਪ੍ਰਬੰਧਕ ਬਣ ਕੇ ਇੱਥੇ ਆਈ ਹੈ। ਮੈਂ ਸਾਰਿਆਂ ਦਾ ਇੱਕ ਤੇ ਧੰਨਵਾਦ ਕਰਦਾ ਦਿੱਲੀ ਦੀ ਸੰਗਤ ਦਾ, ਜਿਨ੍ਹਾਂ ਨੇ ਸਾਡੇ 'ਤੇ ਵਿਸ਼ਵਾਸ ਰੱਖਿਆ ਔਰ ਜਿਸ ਤਰੀਕੇ ਦੇ ਨਾਲ ਸਾਡੇ ਪਿਛਲੇ ਸਮੇਂ ਦੇ ਵਿੱਚ ਕੀਤੇ ਹੋਏ ਕੰਮਾਂ ਨੂੰ ਸਰਾਹਨਾ ਕਰਦੇ ਹੋਏ ਸਾਨੂੰ ਇੱਕ ਪਾਸਾ ਦਾ ਮੈਂਡੇਟ ਦਿੱਤਾ ਸੀ ਔਰ ਦਿੱਲੀ ਦੇ ਵਿੱਚ ਇੰਨੀ ਵੱਡੀ ਜਿੱਤ ਸਾਨੂੰ ਹਾਸਿਲ ਕੀਤੀ ਸੀ। ਅੱਜ ਉਹਦੇ ਸਦਕੇ ਸਮੁੱਚੀ ਟੀਮ ਅੱਜ ਵਾਪਸ ਗੁਰੂ ਘਰ ਦੀ ਸੇਵਾ ਦੇ ਵਿੱਚ ਆਈ ਹੈ। ਮੈਂ ਦਿੱਲੀ ਦੀ ਸੰਗਤ ਦਾ ਕੋਟਾਨ ਕੋਟ ਧੰਨਵਾਦ ਕਰਦਾ। ਔਰ ਅੱਜ ਜਿਸ ਕਰਕੇ ਖਾਸ ਤੌਰ 'ਤੇ ਪ੍ਰੈਸ ਕਾਨਫਰੰਸ ਕੀਤੀ ਗਈ, ਕਿਉਂਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੰਨਾ ਸੁਨਹਿਰਾ ਇਤਿਹਾਸ 50 ਸਾਲ ਦਾ, ਉਹਨੂੰ ਕਲੰਕਿਤ ਕਰਨ ਦੇ ਵਿੱਚ ਕੋਈ ਕਸਰ ਸਾਡੇ ਵਿਰੋਧੀਆਂ ਨੇ ਨਹੀਂ ਛੱਡੀ। ਲਗਾਤਾਰ ਪਿਛਲੇ 5 ਮਹੀਨਿਆਂ ਦੇ ਵਿੱਚ ਇਸ ਪ੍ਰਬੰਧ ਨੂੰ ਹਥਿਆਣ ਵਸੇ ਪਹਿਲੇ ਜਿਸ ਤਰੀਕੇ ਦੇ ਨਾਲ ਸਰਕਾਰਾਂ ਦੀ ਸਹਾਇਤਾ ਲੈਂਦੇ ਰਹੇ ਔਰ ਇਲੈਕਸ਼ਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਰਕਾਰੀ ਮਸ਼ੀਨਰੀ ਯੂਜ਼ ਕੀਤੀ, ਉਸ ਤੋਂ ਬਾਅਦ ਲਗਾਤਾਰ ਕੋਟਾਂ ਦੇ ਰਾਹੀਂ ਮੈਂਬਰ ਸਾਹਿਬਾਨਾਂ ਨੂੰ ਤੰਗ ਕਰਨਾ, ਕੋਟਾਂ ਦੇ ਵਿੱਚ ਪਰਚੀਆਂ ਦੇ ਉੱਤੇ ਜਿਹੜੇ ਡਰਾ ਆਫ ਲੋਟਸ ਨਿਕਲਦੇ ਹੈ ਉਹਦੇ ਉੱਤੇ ਚੈਲੰਜਿਸ ਕਰਨਾ, ਲਗਾਤਾਰ ਗੁਰੂ ਘਰ ਨੂੰ ਕੋਟਾਂ ਦੇ ਵਿੱਚ ਲੈ ਕੇ ਗਏ। ਮਗਰ ਕੱਲ੍ਹ ਇੰਤਹਾ ਹੋ ਗਈ ਇਸ ਗੱਲ ਦੀ ਕਿ ਨਾ ਦਿੱਲੀ ਦੀ ਸੰਗਤ ਦੇ ਮੈਂਡੇਟ ਨੂੰ ਮੰਨਿਆ, ਨਾ ਗੁਰੂ ਦਾ ਪੈ ਔਰ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕੱਲ੍ਹ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਹੁੱਲੜਬਾਜ਼ੀ ਕੀਤੀ, ਇੱਥੇ ਕਿਸ ਤਰੀਕੇ ਦੇ ਨਾਲ ਆਪਣੀ ਜ਼ੋਰ ਅਜ਼ਮਾਇਸ਼ ਕਰਨ ਦੀ ਕੋਸ਼ਿਸ਼ ਕੀਤੀ, ਆਪਣੀ ਰਾਜਨੀਤਿਕ ਬਲ ਨੂੰ ਇਸਤੇਮਾਲ ਕਰਨ ਦੀ, ਆਪਣੇ ਪੈਸੇ ਦੇ ਬਲ ਨੂੰ ਇਸਤੇਮਾਲ ਕਰਨ ਦੀ, ਉਹਦੀ ਇੰਤਹਾ ਕੱਲ੍ਹ ਉਹਨਾਂ ਨੇ ਕਰਤੀ। ਜਿਸ ਤਰੀਕੇ ਦੇ ਨਾਲ ਕੱਲ੍ਹ ਗੁਰਦੁਆਰਾ ਕਮੇਟੀ ਦੀ ਜਿਸ ਵਕਤ ਚੋਣ ਹੋਈ, ਜੋ ਇੱਕ ਪ੍ਰਥਾ ਹੁੰਦੀ ਹੈ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਅਰਦਾਸ ਕਰਕੇ, ਔਰ ਇਸ ਗੱਲ ਦੇ ਵਿੱਚ ਅਰਦਾਸ ਦੇ ਵਿੱਚ ਇਹ ਗੱਲ ਕੀਤੀ ਗਈ ਕਿ ਸਾਰਿਆਂ ਨੇ ਇੱਕ ਪਿਆਰ ਇਤਫਾਕ ਦੇ ਨਾਲ ਮਿਲ ਕੇ ਸੰਗਤ ਦਿੱਤੇ ਹੋਏ ਇਸ ਫਤਵੇ ਨੂੰ ਮੰਨਦੇ ਹੋਏ ਆਪਣੀ ਚੋਣ ਕਰਾਉਣੀ ਹੈ। ਮਗਰ ਨਾ ਗੁਰੂ ਦਾ ਭੈ, ਨਾ ਅਕਾਲ ਪੁਰਖ ਦਾ ਡਰ, ਜਿਸ ਤਰੀਕੇ ਦੇ ਨਾਲ ਆਪਣੀ ਹਉਮੈ ਦੇ ਵਿੱਚ ਆ ਕੇ ਉਹਨਾਂ ਨੇ ਹਰ ਗੱਲ ਨੂੰ ਚੈਲੰਜ ਕਰਨ ਦੀ ਕੋਸ਼ਿਸ਼ ਕੀਤੀ। ਅਰਦਾਸ ਤੋਂ ਉਪਰੰਤ ਸਾਰੇ ਮੈਂਬਰ ਸਾਹਿਬਾਨ ਨੂੰ ਜਿਸ ਤਰੀਕੇ ਦੇ ਨਾਲ ਜੋ ਇੱਕ ਪ੍ਰੋਸੈਸ ਹੈ, ਡਾਇਰੈਕਟਰ ਸਾਹਿਬ ਨੇ ਓਥ ਚੁਕਵਾ ਕੇ ਉਸ ਤੋਂ ਬਾਅਦ ਪ੍ਰੋਸੈਸ ਸ਼ੁਰੂ ਹੋਇਆ। ਸਭ ਤੋਂ ਪਹਿਲਾਂ ਡਾਇਰੈਕਟਰ ਨੇ ਪ੍ਰੋ ਟਰਮ ਚੇਅਰਮੈਨ ਜਿਹੜਾ ਉਹ ਚੁਣਨਾ ਹੁੰਦਾ, ਉਹਦੇ ਵਿੱਚ ਜਿਸ ਵਕਤ ਅਸੀਂ ਨਾਮ ਦਿੱਤਾ ਸਰਦਾਰ ਗੁਰਦੇਵ ਸਿੰਘ ਜੀ ਹੁਣਾਂ ਦਾ, ਸਾਡੇ ਆਪੋਜੀਸ਼ਨ ਪਾਰਟੀ ਨੇ ਸਾਡੇ ਹੀ ਪਾਰਟੀ ਦੇ ਮੈਂਬਰ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਹੜੇ ਧਾਮੀ ਸਾਹਿਬ ਨੇ, ਉਹਨਾਂ ਦਾ ਨਾਮ ਪ੍ਰਪੋਜ਼ ਕੀਤਾ। ਮਗਰ ਧਾਮੀ ਸਾਹਿਬ ਨੇ ਆਪਣਾ ਨਾਮ ਇਸ ਕਰਕੇ ਵਾਪਸ ਲੈ ਲਿਆ ਕਿਉਂਕਿ ਉਹਨਾਂ ਨੂੰ ਪਤਾ ਚੱਲ ਰਿਹਾ ਸੀ ਕਿ ਜੋ ਉਹਨਾਂ ਦੇ ਮਨਸੂਬੇ ਨੇ, ਔਰ ਅਸੀਂ ਵੀ ਉਹਨਾਂ ਨੂੰ ਇਹ ਸਲਾਹ ਦਿੱਤੀ ਕਿ ਇੰਨੀ ਸਰਵੋੱਚ ਤੁਸੀਂ ਸੰਸਥਾ ਦੇ ਜਿੱਥੇ ਪ੍ਰਧਾਨ ਹੋ, ਇਹਨਾਂ ਨੇ ਕੋਈ ਕਸਰ ਨਹੀਂ ਛੱਡ ਰਹੀ। ਇਹਨਾਂ ਦੀ ਬਾਡੀ ਲੈਂਗੁਏਜ, ਇਹਨਾਂ ਦਾ ਬੋਲ ਬਾਲਣ ਦਾ ਤਰੀਕਾ ਕਿ ਤੁਹਾਡੀ ਵੀ ਇੱਜ਼ਤ ਮਾਣ ਦੀ ਇਹ ਪਰਵਾਹ ਨਹੀਂ ਕਰਨਗੇ। ਔਰ ਵਾਕਈ ਉਸ ਤੋਂ ਬਾਅਦ ਵੀ ਇਹੀ ਹੋਇਆ ਜੋ ਮੈਂ ਤੁਹਾਨੂੰ ਕਿਰਿਆਕ੍ਰਮ ਵਾਈਜ਼ ਦੱਸੀ ਜਾ ਰਿਹਾ। ਪ੍ਰੋ ਟਰਮ ਚੇਅਰਮੈਨ ਦਾ ਕੰਮ ਹੁੰਦਾ ਹੈ ਪ੍ਰਧਾਨ ਦੀ ਚੋਣ ਕਰਾਉਣਾ, ਔਰ ਉਸ ਤੋਂ ਬਾਅਦ ਪ੍ਰਧਾਨ ਦੀ ਚੁਣਨ ਤੋਂ ਬਾਅਦ ਸਾਰੀ ਪ੍ਰਕਿਰਿਆ ਗੁਰਦੁਆਰਾ ਦੇ ਚੁਣੇ ਹੋਏ ਨਵੇਂ ਪ੍ਰਧਾਨ ਨੇ ਕਰਨੀ ਹੁੰਦੀ ਹੈ। ਔਰ ਸਰਦਾਰ ਗੁਰਦੇਵ ਸਿੰਘ ਜੀ ਜਿਸ ਵਕਤ ਚੇਅਰਮੈਨ ਚੁਣਨ ਤੋਂ ਬਾਅਦ ਉਹਨਾਂ ਨੇ ਪ੍ਰੋਸੈਸ ਸ਼ੁਰੂ ਕੀਤਾ
ਦੂਸਰੀ ਵੋਟ ਦੇ ਉੱਤੇ ਹੀ ਦੋ ਨਾਮ ਆਏ। ਕਿਹਦੇ ਨਾਮ? ਹਾਂ, ਜਿਸ ਵਕਤ ਇਹ ਸ਼ੁਰੂ ਹੋਈ ਉਹਦੇ ਵਿੱਚ ਦੋ ਨਾਮ ਆਏ ਪ੍ਰਧਾਨਗੀ ਦੇ ਕੈਂਡੀਡੇਟ ਵਸੇ, ਇੱਕ ਮੇਰਾ ਔਰ ਦੂਸਰਾ ਸਰਦਾਰ ਪਰਮਜੀਤ ਸਿੰਘ ਸਰਨਾ ਜੀ ਦਾ। ਔਰ ਇਹ ਚੋਣ ਪ੍ਰਕਿਰਿਆ ਸ਼ੁਰੂ ਹੋਈ, ਉਹਦੇ ਵਿੱਚ ਵੋਟਿੰਗ ਸ਼ੁਰੂ ਹੁੰਦੀ ਹੈ। ਵੋਟਿੰਗ ਤੇ ਇੱਕ ਵੋਟ ਪੈਣ ਤੋਂ ਬਾਅਦ ਦੂਸਰੀ ਵੋਟ ਦੇ ਉੱਤੇ ਹੀ ਸਾਡੇ ਸੀਨੀਅਰ ਮੈਂਬਰ ਸਰਦਾਰ ਸੁਖਬੀਰ ਸਿੰਘ ਜੀ ਕਾਲਰਾ ਸਾਹਿਬ, ਜਿਨ੍ਹਾਂ ਨੇ ਕੱਲ ਆਪਣਾ ਚਸ਼ਮਾ ਨਹੀਂ ਲਗਾਇਆ ਹੋਇਆ ਸੀ, ਉਹ ਆਪਣੀ ਪਰਚੀ ਲੈ ਕੇ ਅੰਦਰ ਜਾਂਦੇ ਨੇ। ਉਹਨਾਂ ਨੂੰ ਇਹ ਗੱਲ ਸਮਝ ਨਹੀਂ ਆਈ ਕਿ ਉਹਦੇ ਉੱਤੇ ਕਿਹੜੀ ਜਗ੍ਹਾ ਦੇ ਉੱਤੇ ਆਪਣਾ ਨਾਮ ਲਿਖਣਾ। ਉਹ ਖਾਲੀ ਪਰਚੀ ਵਾਪਸ ਲੈ ਕੇ ਆਉਂਦੇ ਆ ਔਰ ਆਪਣੇ ਚੇਅਰਮੈਨ ਕੋਲ ਪੁੱਛਦੇ ਨੇ ਵੀ ਇਹਦੇ ਕਿਹੜੀ ਜਗ੍ਹਾ ਦੇ ਉੱਤੇ ਲਿਖਣਾ ਹੈ, ਤਾਂ ਕਿ ਇੱਕ ਇੱਕ ਵੋਟ ਦੀ ਵੈਲਿਊ ਹੈ ਔਰ ਵੋਟ ਖਰਾਬ ਨਾ ਹੋਵੇ। ਸੋ ਚੇਅਰਮੈਨ ਸਾਹਿਬ ਨੇ ਉਹਨਾਂ ਨੂੰ ਦੱਸਿਆ ਕਿ ਜੀ ਇਹ ਖਾਲੀ ਜਗ੍ਹਾ ਦੇ ਉੱਤੇ ਤੁਸੀਂ ਨਾਮ ਲਿਖਣਾ ਹੈ, ਕਿਉਂਕਿ ਇੱਕ ਪ੍ਰੋਸੈਸ ਇਹ ਬੈਲਟ ਦਾ ਜਿਹੜਾ ਹੁੰਦਾ ਹੈ, ਇਹ ਪ੍ਰਿੰਟਡ ਬੈਲਟ ਪੇਪਰ ਨਹੀਂ ਹੁੰਦਾ, ਕਿਉਂਕਿ ਮੌਕੇ ਦੇ ਉੱਤੇ ਕੋਈ ਵੀ ਨਾਮ ਪ੍ਰਪੋਜ਼ ਹੋ ਸਕਦਾ ਹੈ। ਸੋ ਇਹ ਖਾਲੀ ਬੈਲਟ ਜਿਹੜੀਆਂ ਸਲਿੱਪਸ ਬਣਾਈਆਂ ਜਾਂਦੀਆਂ ਔਰ ਉਹਦੇ ਉੱਤੇ ਇਹਨਾਂ ਨੇ ਇੰਨਾ ਸ਼ੋਰ ਮਚਾਉਣਾ ਸ਼ੁਰੂ ਕੀਤਾ, ਕਿਉਂਕਿ ਇੱਕ ਗੱਲ ਨੂੰ ਟੀਚਾ ਕਰਕੇ ਆਏ ਸੀ ਕਿਸੇ ਵੀ ਤਰੀਕੇ ਦੇ ਨਾਲ ਇਸ ਚੋਣ ਨੂੰ ਅਸੀਂ ਪੂਰਾ ਨਹੀਂ ਹੋਣ ਦੇਣਾ। ਕਿਉਂਕਿ ਉਹਨਾਂ ਨੂੰ ਪਿਛਲੇ 5 ਮਹੀਨੇ ਤੋਂ ਜਿਸ ਤਰੀਕੇ ਦੇ ਨਾਲ ਕੋਟਾ ਦੇ ਵਿੱਚ ਰਾਹਤ ਮਿਲੀ ਜਾ ਰਹੀ ਹੈ, ਕੋਟਾ ਦੇ ਵਿੱਚ ਜਾ ਕੇ ਇਹਨਾਂ ਨੇ ਸਟੇ ਲੈ ਕੇ ਮੈਂਬਰ ਸਾਹਿਬਾਨ ਦੀਆਂ ਵੋਟਾਂ ਦੇ ਉੱਤੇ ਰੋਕ ਵੀ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਵਾਰੀ ਵੀ ਇਹ ਸੋਚ ਰਹੇ ਸੀ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਫਿਰ ਕੋਟਾ 'ਚ ਪਾ ਕੇ, ਕਿਉਂਕਿ ਸੰਗਤ ਦਾ ਜਿੱਥੇ ਮੈਂਡੇਟ ਨਹੀਂ ਮਿਲਿਆ ਉੱਥੇ ਮੈਂਬਰ ਸਾਹਿਬਾਨ ਨੇ ਵੀ ਇਹਨਾਂ ਦੇ ਉੱਤੋਂ ਕਿਸੇ ਨੇ ਵੀ ਇਹਨਾਂ ਵੱਲ ਜਾਣ ਵਾਸਤੇ, ਇਹਨਾਂ ਦੀ ਗੱਲ ਨੂੰ ਮੰਨਣ ਵਾਸਤੇ ਮਨਾ ਕਰਤਾ। ਸੋ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਨਜ਼ਰ ਆ ਰਿਹਾ ਸੀ ਕਿ ਇਹਨਾਂ ਦੀ ਆਪਣੀ ਪਾਰਟੀ ਦੇ ਲੋਕ ਵੀ ਇਹਨਾਂ ਦਾ ਸ਼ਾਇਦ ਸਾਥ ਨਾ ਦੇਣ, ਅਸੀਂ ਉੱਥੇ ਇੱਕ ਗੱਲ ਕਹੀ ਸੀ, ਭਾਵੇਂ ਕੋਰਟ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਹੈ ਜਾਂ ਨਹੀਂ, ਮਗਰ ਜਦ ਸਾਰੇ ਮਿਲ ਕੇ ਅਸੀਂ ਇੱਕ ਚੀਜ਼ ਦਾ ਮੈਂਡੇਟ ਦਈਏ ਕਿ ਅਸੀਂ ਹੱਥ ਖੜੇ ਕਰਕੇ ਵੀ ਚੋਣ ਕਰਾਉਣ ਨੂੰ ਤਿਆਰ ਆ, ਮਗਰ ਉਹਦੇ ਉੱਤੇ ਵੀ ਮੁਨਕਰ ਹੋਏ। ਸੋ ਆਪਣੀ ਹਰ ਗੱਲ ਤੋਂ ਪਿੱਛੇ ਹਟਦੇ ਹੋਏ ਉਸ ਵਕਤ ਚੋਣ ਪ੍ਰੋਸੈਸ ਨੂੰ ਰੋਕਤਾ ਗਿਆ ਔਰ ਲਗਾਤਾਰ ਮਿੰਨਤਾਂ ਕਰਨ ਦੇ ਬਾਵਜੂਦ, ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਵੀ ਮਿੰਨਤਾਂ ਕੀਤੀਆਂ, ਜਿਨ੍ਹਾਂ ਨੂੰ ਵੀ ਉਹਨਾਂ ਨਾਲ ਵੀ ਇਹਨਾਂ ਨੇ ਸ਼ਬਦਾਵਲੀ ਵਰਤੀ ਔਰ ਇਸ ਤਰੀਕੇ ਦੇ ਨਾਲ ਸਾਰੇ ਪ੍ਰੋਸੈਸ ਨੂੰ ਰੋਕਣ ਦੇ ਵਿੱਚ ਇੱਥੇ ਤੱਕ ਚਲੇ ਗਏ ਕਿ ਦੋਨੋਂ ਭਰਾ ਸਰਦਾਰ ਪਰਮਜੀਤ ਸਿੰਘ ਸਰਨਾ, ਸਰਦਾਰ ਹਰਵਿੰਦਰ ਸਿੰਘ ਜੀ ਸਰਨਾ ਬੈਲਟ ਬਾਕਸ ਨੂੰ ਜੱਫਾ ਪਾ ਕੇ ਬੈਠ ਗਏ ਔਰ ਆਪਣੇ ਲੇਟ ਗਏ ਕਿ ਅਸੀਂ ਇੱਥੇ ਇਹ ਕੰਮ ਨਹੀਂ ਹੋਣ ਦਿਆਂਗੇ। ਅਸੀਂ ਡਾਇਰੈਕਟਰ ਸਾਹਿਬ ਵੀ ਇੱਥੇ ਰਹੇ, ਉਹਨਾਂ ਨੂੰ ਵੀ ਕਿਹਾ ਕਿ ਇਸ ਪ੍ਰਕਿਰਿਆ ਨੂੰ ਸ਼ੁਰੂ ਕਰਾਓ ਔਰ ਲਗਾਤਾਰ ਜਿਸ ਤਰੀਕੇ ਦੇ ਨਾਲ ਰੋਕ ਲਾਈ ਗਈ। 12:30 ਵਜੇ ਕੱਲ੍ਹ ਸਵੇਰੇ ਪਹਿਲੀ ਪੋਲ ਹੋਈ ਸੀ ਔਰ ਉਸ ਤੋਂ ਬਾਅਦ ਲਗਾਤਾਰ 6, 7, 8 ਘੰਟੇ ਤੱਕ ਇਹਨਾਂ ਨੇ ਕੋਈ ਕਾਰਵਾਈ ਨੂੰ ਅੱਗੇ ਵਧਣ ਨਹੀਂ ਦਿੱਤਾ। ਮਿੰਨਤਾਂ ਕਰਨ ਤੋਂ ਬਾਅਦ ਕਈ ਵਾਰ ਅਸੀਂ ਇਹਨਾਂ ਨੂੰ ਕਿਹਾ ਕਿ ਇਹਦਾ ਕੋਈ ਹੱਲ ਕੱਢ ਲਓ, ਅਸੀਂ ਇੱਥੇ ਤੱਕ ਵੀ ਤੁਹਾਡੇ ਨਾਲ ਕਰਨ ਨੂੰ ਤਿਆਰ ਆ ਕਿ ਤੁਸੀਂ ਮਹਾਰਾਜ ਦਾ ਨਾਮ ਲੈ ਕੇ ਬਾਹਰ ਕਮਰੇ ਦੇ ਵਿੱਚ, ਕਿਉਂਕਿ ਕਿਸੇ ਚੀਜ਼ ਦਾ ਅਗਰ ਕੋਈ ਝਗੜਾ ਮੁਕਾਉਣਾ ਹੈ ਤਾਂ ਉਹਦਾ ਸਭ ਤੋਂ ਵੱਡਾ ਤਰੀਕਾ ਕਿ ਆਪਾਂ ਪਰਚੀ ਪਾ ਲਈਏ। ਜੇ ਅਗਰ ਸਾਨੂੰ ਪਰਚੀ ਕਿਤੇ ਨਾਮ ਅਗਰ ਵੈਲਿਡ ਹੈ ਜਾਂ ਨਹੀਂ ਵੈਲਿਡ, ਉਹਦੀ ਇੱਕ ਪਰਚੀ ਪਾ ਲਈਏ। ਅਸੀਂ ਰਸਤਾ ਕੱਢਣ ਦੀ ਗੱਲ ਕੀਤੀ, ਇਹ ਭਾਵੇਂ ਕੋਰਟ ਪ੍ਰੋਸੈਸ ਲੀਗਲ ਪ੍ਰੋਸੈਸ ਠੀਕ ਹੋਏ ਜਾਂ ਨਹੀਂ ਹੋਏ, ਮਗਰ ਕੌਮ ਦੇ ਵਿੱਚ ਤੋਫਾਨ ਨਾ ਹੋਇਆ ਜਾਏ, ਕੌਮ ਦੇ ਵਿੱਚ ਬਦਨਾਮੀ ਨਾ ਹੋਏ ਔਰ ਇਸ ਗੱਲ ਨੂੰ ਸਿਰੇ ਚੜਾਈਏ, ਮਗਰ ਉਹ ਕਿਸੇ ਗੱਲ 'ਤੇ ਨਹੀਂ ਰੁਕੇ। ਦੂਜੀ ਅਸੀਂ ਉਹਨਾਂ ਨੂੰ ਪ੍ਰਪੋਜ਼ਲ ਦਿੱਤੀ ਕਿ ਇਸ ਵੋਟ ਨੂੰ ਕਢਾ ਕੇ ਇਹਨੂੰ ਰਿਜ਼ਰਵ ਰੱਖਤਾ ਜਾਏ, ਤਾਂ ਕਿਉਂਕਿ ਸਾਡੀ ਇੱਕ ਵੋਟ ਉਹਨਾਂ ਨੇ ਪਹਿਲੇ ਸਵੇਰੇ ਕੋਰਟ ਦੇ ਰਾਹੀਂ ਸਰਦਾਰ ਜਸਬੀਰ ਸਿੰਘ ਜੱਸੀ ਜਿਹੜੇ 3 ਵਾਰ ਦੇ ਚੁਣੇ ਹੋਏ ਮੈਂਬਰ ਨੇ, ਹੈਰਾਨੀ ਦੀ ਗੱਲ ਹੈ ਕਿ 3 ਵਾਰ ਤੋਂ ਜਿਹੜਾ ਮੈਂਬਰ ਜਿੱਤ ਕੇ ਆ ਰਿਹਾ ਹੈ ਉਹਦੀ ਵੋਟ ਦਾ ਰਾਈਟ ਰੋਕਣ ਦੇ ਵਸੇ ਵੀ ਗਏ, ਕਿਉਂਕਿ ਇਹੋ ਜਿਹੇ ਕਈ ਕੇਸ ਗਏ ਨੇ। ਇਸ ਤੋਂ ਪਹਿਲੇ ਸਰਦਾਰ ਭੁਪਿੰਦਰ ਸਿੰਘ ਭੁੱਲਰ ਦੇ ਵੀ ਗਏ ਸੀ, ਮਗਰ ਕੋਰਟ ਤੋਂ ਤੁਹਾਨੂੰ ਐਗਜ਼ੈਂਪਸ਼ਨ ਮਿਲ ਗਈ। ਔਰ ਜਿਸ ਵਕਤ ਸਰਦਾਰ ਜਸਬੀਰ ਸਿੰਘ ਜੱਸੀ ਦੀ ਵੋਟ ਜਿਸ ਤਰੀਕੇ ਦੇ ਨਾਲ ਰਿਜ਼ਰਵ ਹੈ, ਅਸੀਂ ਕਿਹਾ ਕਿ ਤੁਸੀਂ ਇਸ ਵੋਟ ਨੂੰ ਵੀ ਰਿਜ਼ਰਵ ਰੱਖ ਲਓ ਔਰ ਅਗਰ ਇੱਕ ਵੋਟ ਦਾ ਫਰਕ ਪਏਗਾ ਤੇ ਤੁਸੀਂ ਇਸ ਵੋਟ ਦੇ ਉੱਤੇ ਅਸੀਂ ਫੈਸਲਾ ਕੋਰਟ ਦੇ ਰਾਹੀਂ ਛੱਡਾਂਗੇ। ਮਗਰ ਉਹ ਉਹਨਾਂ ਨੇ ਇੱਕੋ ਗੱਲ ਜਿਹੜੀ ਮੈਂ ਪਹਿਲੇ ਕਹੀ ਹੈ ਕਿ ਉਹਨਾਂ ਦਾ ਇੱਕੋ ਟੀਚਾ ਸੀ ਕਿ ਸਿਰਫ ਤੇ ਸਿਰਫ ਇਲੈਕਸ਼ਨ ਨੂੰ ਰੱਦ ਕਰਾਉਣਾ, ਇਲੈਕਸ਼ਨ ਨੂੰ ਪੋਸਟਪੋਨ ਕਰਾਉਣਾ, ਖਲਲ ਮਚਾਉਣਾ। ਕਿਉਂਕਿ ਜਿਸ ਵਕਤ ਉਹਨਾਂ ਨੂੰ ਨਜ਼ਰ ਆਇਆ ਕਿ 30 ਦੇ 30 ਮੈਂਬਰ ਜਿਸ ਵਕਤ ਗੁਰਦੁਆਰਾ ਇਸ ਹਾਲ ਦੇ ਵਿੱਚ ਆਏ, ਇੱਕ ਪਾਸੇ ਬੈਠ ਕੇ ਉਹਨਾਂ ਨੇ ਹੱਥ ਚੁੱਕ ਕੇ ਜਿਸ ਤਰੀਕੇ ਨਾਲ ਪ੍ਰੋਟੈਮ ਚੇਅਰਮੈਨ ਵੈਸੇ ਖੜੇ ਹੋਏ ਹੈ, ਉਹਨਾਂ ਨੇ ਹੱਥ ਖੜੇ ਕਰਨ ਦੀ ਵੋਟਿੰਗ ਦੇ ਵਿੱਚ ਵੋਟ ਆਪਣੀ ਸ਼ਮੂਲੀਅਤ ਤੇ ਪਾਈ ਹੈ, ਉਹਨਾਂ ਨੂੰ ਸਭ ਸਮਝ ਆ ਰਿਹਾ ਸੀ। ਔਰ ਮਗਰ ਸਾਡੇ ਉਸ ਤੋਂ ਬਾਵਜੂਦ ਵੀ ਸਾਡੀ ਰਿਕੁਐਸਟ ਤੋਂ ਬਾਅਦ ਕੋਈ ਐਸਾ ਕੰਮ ਨਹੀਂ ਕੀਤਾ ਕਿ ਇਸ ਪ੍ਰਕਿਰਿਆ ਨੂੰ ਅੱਗੇ ਸ਼ੁਰੂ ਕੀਤਾ ਜਾਏ। ਇੱਕੋ ਤੇ ਇੱਕੋ ਗੱਲ ਸੀ ਕਿ ਇਸ ਵੋਟ ਨੂੰ ਰਿਜੈਕਟ ਕੀਤਾ ਜਾਏ, ਇਨਵੈਲਿਡ ਵੋਟ ਹੈ।
ਸਾਰੇ ਦੇ ਸਾਰੇ ਮੈਂਬਰ ਸਾਹਿਬਾਨ ਨੇ ਇੱਕ ਲੈਟਰ ਗੁਰਦੁਆਰਾ ਡਾਇਰੈਕਟਰ ਇਲੈਕਸ਼ਨ ਨੂੰ ਲਿਖੀ ਔਰ ਉਹਨਾਂ ਨੂੰ ਕਿਹਾ ਕਿ ਜਿਹੜਾ ਪ੍ਰੋਟਮ ਚੇਅਰਮੈਨ ਹੈ ਉਹਨੂੰ ਉਹਦੀ ਕਾਰਵਾਈ ਕੀਤੀ ਜਾਏ ਔਰ ਉਹਦੇ ਲਈ ਜੋ ਵੀ ਤੁਸੀਂ ਪ੍ਰਬੰਧ ਕਰਨੇ ਆ ਉਹ ਕਰਵਾ ਕੇ ਇਸ ਪ੍ਰਕਿਰਿਆ ਨੂੰ, ਕਿਉਂਕਿ ਅਸੀਂ ਸੰਗਤ ਦੇ ਚੁਣੇ ਹੋਏ ਨੁਮਾਇੰਦੇ ਆ ਔਰ ਸੰਗਤ ਰੋਜ਼ ਇੱਕ ਗੱਲ ਦੀ ਨਮੋਸ਼ੀ ਲੈ ਕੇ ਕਿ ਅੱਜ ਚੋਣ ਹੋ ਰਹੀ ਹੈ, ਕੱਲ੍ਹ ਚੋਣ ਹੋ ਰਹੀ ਹੈ, ਮਹਾਰਾਜ ਦਾ ਸਰੂਪ ਆ ਕੇ ਜਿਸ ਵਕਤ ਉੱਤੇ ਅਰਦਾਸ ਕਰਤੀ ਗਈ ਹੈ ਕਿ ਪ੍ਰਕਿਰਿਆ ਸ਼ੁਰੂ, ਅਸੀਂ ਇਸ ਪ੍ਰਕਿਰਿਆ ਨੂੰ ਖਤਮ ਕੀਤੇ ਬਿਨਾ ਇਸ ਇਲੈਕਸ਼ਨ ਨੂੰ ਨਹੀਂ ਹੋਣ ਦਿਆਂਗੇ। ਸਮੇਂ ਸਿਰ ਜਿਸ ਤਰੀਕੇ ਦੇ ਨਾਲ ਸਾਨੂੰ ਨਜ਼ਰ ਆ ਰਿਹਾ ਸੀ ਕਿ ਜੋ ਮਹਾਰਾਜ ਦੇ ਸਰੂਪ ਦੀ, ਕਿਉਂਕਿ ਸਮਾਂ ਬਹੁਤ ਹੋ ਰਿਹਾ ਸੀ, ਅਸੀਂ ਸੁਖਾਸਨ ਵੀ ਕਰਵਾਤਾ, ਅਦਬ ਦੇ ਨਾਲ ਮਹਾਰਾਜ ਦੀ ਸਵਾਰੀ ਨੂੰ ਇੱਥੋਂ ਭੇਜਤਾ ਗਿਆ ਔਰ ਗੁਰੂ ਮਹਾਰਾਜ ਦੀ ਸਵਾਰੀ ਨੂੰ ਸੰਤੋਖਣ ਤੋਂ ਬਾਅਦ ਇੱਥੇ ਚੋਣ ਪ੍ਰਕਿਰਿਆ ਸ਼ੁਰੂ ਕੀਤੀ। ਜਿਸ ਵਕਤ ਡਾਇਰੈਕਟਰ ਸਾਹਿਬ ਦੇ ਕਹਿੰਦੇ ਉੱਤੇ ਇੱਥੇ, ਕਿਉਂਕਿ ਉਹਨਾਂ ਨੇ ਪ੍ਰਬੰਧ ਕਰਾਉਣਾ ਸੀ, ਇੱਥੇ ਹੁੱਲੜਬਾਜ਼ੀ ਹੋ ਰਹੀ ਸੀ, ਉਹਨਾਂ ਨੇ ਪੁਲਿਸ ਨੂੰ ਸੱਦਿਆ ਔਰ ਪੁਲਿਸ ਨੇ ਜਿਸ ਵਕਤ ਉਹਨਾਂ ਨੂੰ ਬੇਨਤੀ ਕੀਤੀ, ਵੀਡੀਓਆਂ ਸਾਰਿਆਂ ਨੇ ਦੇਖੀਆਂ ਹੋਣਗੀਆਂ ਔਰ 1 ਘੰਟਾ ਪਹਿਲੇ 5 ਘੰਟੇ ਦਫ਼ਤਰ ਦੇ ਵਿੱਚ ਬੈਠ ਕੇ ਬੇਨਤੀ ਕਰਦੇ ਰਹੇ ਕੋਈ ਹੱਲ ਕੱਢ ਲਓ, ਫਿਰ ਇੱਥੇ ਆ ਕੇ 1 ਘੰਟਾ ਲਗਾਤਾਰ ਹੱਥ ਜੋੜ ਕੇ ਪੁਲਿਸ ਨੇ ਉਹਨਾਂ ਨੂੰ ਕਿਹਾ ਕਿ ਜੀ ਸਾਡੀ ਡਿਊਟੀ ਹੈ ਕਿ ਅਸੀਂ ਪ੍ਰੋਸੈਸ ਨੂੰ ਨਹੀਂ ਰੋਕ ਸਕਦੇ, ਜੇ ਤੁਹਾਨੂੰ ਕੋਈ ਚੈਲੰਜ ਹੈ ਤੇ ਤੁਸੀਂ ਕੋਰਟ ਦੇ ਵਿੱਚ ਚਲੇ ਜਾਓ, ਕਿਉਂਕਿ ਸਭ ਤੋਂ ਵੱਧ ਇਖਤਿਆਰ ਪ੍ਰੋਟਮ ਚੇਅਰਮੈਨ ਦਾ ਹੈ ਔਰ ਉਹਦੀ ਗੱਲ ਨੂੰ ਤੁਸੀਂ ਅਗਰ ਚੈਲੰਜ ਕਰਨਾ ਹੈ ਤਾਂ ਤੁਸੀਂ ਕੋਰਟ 'ਚ ਚਲੇ ਜਾਓ। ਤੁਸੀਂ ਪਹਿਲੇ ਵੀ ਕੋਰਟਾਂ 'ਚ ਜਾ ਰਹੇ ਹੋ, ਤੁਸੀਂ ਲਗਾਤਾਰ ਲੱਖਾਂ ਕਰੋੜਾਂ ਰੁਪਈਆ ਕੋਰਟਾਂ ਦੇ ਵਿੱਚ ਖਰਚ ਰਹੇ ਹੋ ਤੇ ਇੱਕ ਕੇਸ ਹੋਰ ਤੁਸੀਂ ਪਾ ਕੇ ਆਪਣੀ ਕੋਰਟ ਦੀ ਆਪਣੀ ਜਸਟੀਫਿਕੇਸ਼ਨ ਲੈ ਲਓ, ਉਹ ਤੋਂ ਜੋ ਤੁਹਾਨੂੰ ਫੈਸਲਾ ਆਏਗਾ ਅਸੀਂ ਮਨਜ਼ੂਰ ਕਰ ਰਹੇ ਹਾਂ। ਜੇ ਤੁਸੀਂ ਇੱਕ ਸਮਾਜਿਕ ਫੈਸਲੇ ਨੂੰ ਮੰਨ ਕੇ ਰਾਜੀ ਨਹੀਂ ਹੋ ਤੇ ਤੁਸੀਂ ਕੋਰਟ ਦੇ ਰਾਹੀਂ ਚਲੇ ਜਾਓ। ਮਗਰ ਪੁਲਿਸ ਦੇ ਵੀ ਮਿੰਨਤਾਂ ਕਰਨ ਤੋਂ ਬਾਅਦ ਉਹਨਾਂ ਨੇ ਉਸ ਡਿੱਬੇ ਨੂੰ ਨਹੀਂ ਛੱਡਿਆ, ਬੈਲਟ ਬਾਕਸ ਨੂੰ, ਔਰ ਉਸ ਤੋਂ ਬਾਅਦ ਪੁਲਿਸ ਨੇ ਆਪਣਾ ਕੰਮ ਕੀਤਾ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਚੋਣਾਂ ਰੁਕੀਆਂ ਹੋਈਆਂ ਸੀ ਉਹਨੂੰ ਪੂਰੀ ਨਿਗਰਾਨੀ ਦੇ ਵਿੱਚ ਡਾਇਰੈਕਟਰ ਸਾਹਿਬ ਨੇ ਔਰ ਪ੍ਰੋਟਮ ਚੇਅਰਮੈਨ ਨੇ ਔਰ ਇੱਥੇ ਦੇ ਜਿਹੜੇ ਹੋਰ ਪੁਲਿਸ ਅਧਿਕਾਰੀ ਆਏ ਸੀ ਉਹਨਾਂ ਨੇ ਇਹਨੂੰ ਮੁਕੰਮਲ ਕਰਾਇਆ, ਜਿਹਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਤੌਰ ਮੁੱਖ ਸੇਵਾਦਾਰ ਦੀ ਸੇਵਾ ਦਾਸ ਨੂੰ ਦਿੱਤੀ ਗਈ। ਸਰਦਾਰ ਹਰਵਿੰਦਰ ਸਿੰਘ ਜੀ KP ਸਾਹਿਬ ਨੂੰ ਸੀਨੀਅਰ ਮੀਤ ਪ੍ਰਧਾਨ, ਸਰਦਾਰ ਆਤਮਾ ਸਿੰਘ ਜੀ ਲੁਬਾਣਾ ਜੀ ਨੂੰ ਜੂਨੀਅਰ ਮੀਤ ਪ੍ਰਧਾਨ, ਸਰਦਾਰ ਜਗਦੀਪ ਸਿੰਘ ਜੀ ਕਾਲੋ ਸਾਹਿਬ ਨੂੰ ਜਨਰਲ ਸੈਕਟਰੀ ਔਰ ਸਰਦਾਰ ਜਸਮੀਨ ਸਿੰਘ ਜੀ ਨੋਨੀ ਜੀ ਨੂੰ ਮੀਤ ਸਕੱਤਰ ਤੇ ਨਾਲ ਜਿਹੜੇ 10 ਸਾਡੇ ਐਗਜ਼ੈਕਟਿਵ ਦੇ ਮੈਂਬਰ ਚੁਣੇ ਗਏ। ਸਾਰਿਆਂ ਨੇ ਸਰਬਸੰਮਤੀ ਦੇ ਨਾਲ ਇੱਕ ਦੂਜੇ ਨੂੰ ਚੁਣਿਆ। ਇਹਦੇ ਵਿੱਚ 10 ਬੰਦਿਆਂ ਦੀ ਲਿਸਟ ਵੀ ਤੁਹਾਨੂੰ ਹੁਣੇ ਕਾਲੋ ਸਾਹਿਬ ਪੜ੍ਹ ਕੇ ਸੁਣਾਉਂਦੇ ਆ ਔਰ ਇਹ ਜਿਹੜੀ ਸੰਗਤ ਨੇ ਜਿਹੜਾ ਮੈਂਡੇਟ ਦਿੱਤਾ ਸੀ ਉਹਦੇ ਉੱਤੇ ਅਸੀਂ ਕੱਲ੍ਹ ਮੋਹਰ ਲਾਉਂਦੇ ਹੋਏ ਇੱਕ ਨਵੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਮੇਟੀ ਸ਼ੁਰੂ ਕੀਤੀ ਹੈ ਔਰ ਸਾਨੂੰ ਉਮੀਦ ਹੈ ਜਿੱਥੇ ਦਿੱਲੀ ਦੀ ਸੰਗਤ ਨੇ ਸਾਨੂੰ ਥਾਪੜਾ ਦਿੱਤਾ ਔਰ ਦੇਸ਼ ਵਿਦੇਸ਼ ਦੇ ਵਿੱਚ ਲੋਕ ਬੈਠੇ ਜਿਹੜੀ ਬਹੁਤ ਵੱਡੀ ਆਸ ਲਾ ਕੇ ਬੈਠੇ ਇਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ, ਅਸੀਂ ਉਹਨਾਂ ਨੂੰ ਇਸ ਗੱਲ ਤੇ ਵਿਸ਼ਵਾਸ ਦਿਵਾਉਂਦੇ ਆ ਕਿ ਇਹ ਜਿਹੜਾ ਨਵੀਂ ਪਾਰੀ ਸ਼ੁਰੂ ਹੋ ਰਹੀ ਹੈ ਗੁਰਦੁਆਰਾ ਕਮੇਟੀ ਦੇ ਵਿੱਚ ਇਸ ਨਵੀਂ ਟੀਮ ਦੀ, ਇਹਦੇ ਵਿੱਚ ਸਭ ਤੋਂ ਵੱਡੀ ਸਾਡੀ ਪ੍ਰਾਇੋਰਟੀ ਪਾਰਦਰਸ਼ਤਾ ਹੋਏਗੀ, ਟਰਾਂਸਪੇਰੈਂਸੀ। ਕਿਸੇ ਕੰਮ ਦੇ ਵਿੱਚ ਕੋਈ ਸੰਗਤ ਕਿਸੇ ਵਕਤ ਵੀ ਸਾਡੇ ਕੋਲ ਆ ਕੇ ਉਹਦੇ ਬਾਰੇ ਪੁੱਛ ਸਕਦੀ ਹੈ, ਡਿਟੇਲਸ ਲੈ ਸਕਦੀ ਹੈ, ਸਾਡਾ ਸਭ ਤੋਂ ਵੱਡਾ ਉਦੇਸ਼ ਹੋਏਗਾ। ਕੰਮ ਕਾਜਾਂ ਦੀ ਬਹੁਤ ਵੱਡੀ ਲਿਸਟ ਹੈ, ਜਿਸ ਤਰੀਕੇ ਦੇ ਨਾਲ ਸਾਡੇ ਹਸਪੀਟਲ ਦੇ ਉੱਤੇ ਰੋਕ ਲਾਤੀ ਗਈ ਸੀ ਇਲੈਕਸ਼ਨ ਨੂੰ ਦੇਖਦੇ ਹੋਏ, ਉਹ ਸ਼ੁਰੂ ਕਰਾਉਣਾ ਸਾਡੀ, ਉਹਦਾ ਅਗਲਾ ਵਿੰਗ ਸ਼ੁਰੂ ਕਰਾਉਣਾ ਸਾਡੀ ਜ਼ਿੰਮੇਵਾਰੀ ਹੈ। ਐਜੂਕੇਸ਼ਨ ਨੂੰ ਲੈ ਕੇ ਜਿਹੜੀ ਸਕੂਲਾਂ ਦੇ ਵਿੱਚ ਗਿਰਾਵਟ ਆ ਰਹੀ ਹੈ, ਕਿਉਂਕਿ ਕੋਵਿਡ ਕਰਕੇ ਕਈ ਪਰਿਵਾਰ ਜਿਹੜੇ ਫੀਸਾਂ ਨਹੀਂ ਦੇ ਪਾਏ, ਇਸ ਕਰਕੇ ਸੈਲਰੀਜ਼ ਦੀ ਪ੍ਰੋਬਲਮਸ ਆ ਰਹੀ ਹੈ। ਸੋ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਦੇਖਣਾ ਹੈ, ਇੰਸਟੀਟਿਊਟਸ ਨੂੰ ਅੱਗੇ ਕਰਾਉਣਾ ਹੈ। ਬਹੁਤ ਵੱਡੇ ਚੈਲੰਜਸ ਨੇ ਕੌਮ ਦੇ ਵਿੱਚ ਅੱਗੇ ਆਉਂਦੇ ਰਹਿੰਦੇ ਔਰ ਇਸ ਗੱਲ ਦੀ ਬਿਲਕੁਲ ਪੂਰੀ ਟੀਮ ਨੇ ਇੱਕ ਜੁਟ ਹੋ ਕੇ ਜਿਹੜੀ ਪ੍ਰਣ ਵੀ ਲਿਆ ਔਰ ਅੱਜ ਤੁਹਾਡੇ ਮੀਡੀਆ ਸਾਹਮਣੇ ਵੀ ਸਾਰੇ ਕਹਿ ਰਿਹਾ ਕਿ ਅਸੀਂ ਦਿੱਲੀ ਦੇ ਚੁਣੇ ਹੋਏ ਸਿੱਖ ਸੰਗਤ ਹੈ ਔਰ ਖੁੱਲ੍ਹ ਕੇ ਉਹਨਾਂ ਸਾਰੇ ਭਰਾਵਾਂ ਨੂੰ ਅਸੀਂ ਇਨਵਾਈਟ ਵੀ ਕਰਾਂਗੇ, ਭਾਵੇਂ ਉਹ ਕਿਹੜੇ ਵੀ ਧੜੇ ਦੇ ਹੋਣ, ਚਾਹੇ ਉਹ ਸਰਨਾ ਗਰੁੱਪ ਦੇ ਹੋਣ, ਚਾਹੇ ਮਨਜੀਤ ਸਿੰਘ ਜੀ ਦੇ ਹੋਣ, ਚਾਹੇ ਸਰਦਾਰ ਤਰਵਿੰਦਰ ਸਿੰਘ ਮਾਰਵਾ ਜਿਹੜੇ ਇੰਡੀਪੈਂਡੈਂਟ ਜਿੱਤ ਕੇ ਆਏ ਨੇ, ਸਰਦਾਰ ਹਰਵਿੰਦਰ ਸਿੰਘ ਜੀ ਸੰਧੂ, ਅਸੀਂ ਸਾਰਿਆਂ ਨੂੰ ਖੁੱਲ੍ਹਾ ਸੱਦਾ ਦਿੰਦੇ ਆ ਕਿ ਤੁਸੀਂ ਇੱਥੇ ਆਓ, ਸਾਡੇ ਹੱਥ ਬਣ ਕੇ ਸਾਡੇ ਨਾਲ ਮਿਲ ਕੇ ਗੁਰੂ ਦੀ ਸੇਵਾ ਕਰੋ, ਕਿਉਂਕਿ ਸੰਗਤ ਤੁਹਾਨੂੰ ਚੁਣ ਕੇ ਭੇਜਿਆ। ਔਰ ਇੱਕ ਗੱਲ ਦੇ ਉੱਤੇ ਸਭ ਨੇ ਜਿਹੜੀ ਮੋਹਰ ਲਾਈ ਹੈ ਕਿ ਕੋਈ ਵੀ ਪੰਥਕ ਹਿੱਤਾਂ ਦੇ ਉੱਤੇ ਕਾਣ ਹੋਏਗਾ ਉਹਦੇ ਉੱਤੇ ਡਟ ਕੇ ਕਮੇਟੀ ਜਿਹੜੀ ਹੈ ਉਹ ਆਪਣਾ ਪੂਰਾ ਪੱਖ ਰੱਖੇਗੀ ਔਰ ਉਹਦੀ ਲੜਾਈ ਲੜੇਗੀ। ਇਹ ਅਸੀਂ ਅੱਜ ਫੈਸਲਾ ਕੀਤਾ। ਔਰ ਇੱਕ ਗੱਲ ਬਹੁਤ ਜ਼ਰੂਰੀ ਹੈ, ਮੈਂ ਮੀਡੀਆ ਦੇ ਰਾਹੀਂ ਦਿੱਲੀ ਦੀ ਸੰਗਤ ਨੂੰ, ਦਿੱਲੀ ਦੇ ਚੁਣੇ ਹੋਏ ਸਾਰੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਨੂੰ ਵੀ ਇਹ ਕੱਲ੍ਹ ਲਈ ਸੱਦਾ ਦਿੰਦਾ ਕਿ ਜੋ ਕੱਲ੍ਹ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕਾਨੂੰਨਾ ਪਾਪ ਸਰਨਾ ਭਰਾਵਾਂ ਨੇ ਔਰ ਸਰਦਾਰ ਮਨਜੀਤ ਸਿੰਘ ਜੀ ਕੇ ਉਹਨਾਂ ਨੇ ਕੀਤਾ, ਜਿਸ ਤਰੀਕੇ ਦੇ ਨਾਲ ਹੁੱਲੜਬਾਜ਼ੀ ਕੀਤੀ ਹੈ, ਉਹਦੇ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਹੋਣ ਦੇ ਨਾਤੇ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇੱਕ
ਪਸ਼ਚਾਤਾਪ ਦਾ ਕੱਲ ਅਖੰਡ ਪਾਠ ਸਾਹਿਬ ਗੁਰਦੁਆਰਾ ਰਕਾਬਗੰਜ ਸਾਹਿਬ ਸਵੇਰੇ 11 ਵਜੇ ਆਰੰਭ ਕਰਾ ਰਹੇ ਹਾਂ। ਉਹਦੇ ਵਿੱਚ ਆਪਣੀ ਹਾਜ਼ਰੀਆਂ ਭਰੀਏ, ਗੁਰੂ ਮਹਾਰਾਜ ਅੱਗੇ ਅਰਦਾਸ ਕਰੀਏ ਕਿ ਇਹ ਭੁੱਲਾਂ ਬਖਸ਼ ਦੇਣ, ਕਿਉਂਕਿ ਉਹਨਾਂ ਦੀ ਸਾਹਮਣੇ ਇਹ ਜਿਸ ਤਰੀਕੇ ਦੇ ਨਾਲ ਹੋਇਆ ਔਰ ਸਾਨੂੰ ਇਸ ਪ੍ਰਕਿਰਿਆ ਨੂੰ ਖਤਮ ਕਰਨ ਵਾਸਤੇ, ਕਿਉਂਕਿ ਸੰਗਤ ਦੀ ਬੜੀ ਵੱਡੀ ਲੋੜ ਸੀ, ਇਹ ਸਾਰਾ ਪ੍ਰੋਸੈਸ ਚਲਾਉਣਾ ਪਿਆ। ਔਰ ਜਿਨ੍ਹਾਂ ਨੇ ਇਹ ਹਰਕਤਾਂ ਬੇਅਦਬੀ ਕੀਤੀ ਹੈ, ਮਹਾਰਾਜ ਉਹਨਾਂ ਨੂੰ ਵੀ ਸਦਬੁੱਧੀ ਦੇਣ ਕਿ ਅਸੀਂ ਅੱਗੇ ਤੋਂ ਮਿਲ ਕੇ ਕੌਮ ਦੇ ਹਿੱਤਾਂ ਲਈ ਸਾਰੇ ਕੰਮ ਕਰ ਸਕੀਏ। ਸੋ ਮੈਂ ਸਾਰੀ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਕੱਲ੍ਹ ਸਵੇਰੇ 11 ਵਜੇ ਸ਼੍ਰੀ ਰਕਾਬਗੰਜ ਸਾਹਿਬ ਦੇ ਹਾਲ ਮੇਨ ਗੁਰਦੁਆਰਾ ਸਾਹਿਬ ਦੇ ਵਿੱਚ ਅਖੰਡ ਪਾਠ ਸਾਹਿਬ ਦੀ ਆਰੰਭਤਾ ਕਰਾਂਗੇ। ਨਹੀਂ, ਰਕਾਬਗੰਜ ਤੇ ਸਾਰੇ ਉਹਦੇ ਵਿੱਚ ਆ ਕੇ ਸਾਡੇ ਸਹਿਯੋਗੀ ਬਣਨ ਔਰ ਸਾਰੀਆਂ ਦਿੱਲੀ ਦੀਆਂ ਵੱਖ-ਵੱਖ ਜਥੇਬੰਦੀਆਂ, ਵੱਖ-ਵੱਖ ਨਿਹੰਗ ਜਿਹੜੇ ਗੱਤਕਾ ਦੀਆਂ ਜਥੇਬੰਦੀਆਂ ਨੇ, ਅਖੰਡ ਕੀਰਤੀ ਨੇ ਜਥੇ ਵਾਲੇ, ਮੈਂ ਸਾਰਿਆਂ ਨੂੰ ਇਹੀ ਗੱਲ ਦੀ ਸੱਦਾ ਦੇਵਾਂਗਾ ਕਿ ਸਾਰੇ ਮਿਲ ਕੇ ਆਓ। ਅਸੀਂ ਪੰਥ ਦੀ ਚੜ੍ਹਦੀ ਕਲਾ ਕਰਦੇ ਹੋਏ, ਪੰਥ ਦੀ ਚੜ੍ਹਦੀ ਕਲਾ ਵਸੇ ਸਾਰੇ ਮਿਲ ਕੇ ਕਾਰਜ ਕਰ ਸਕੀਏ। ਤੁਹਾਡੇ ਸਹਿਯੋਗ ਦੀ ਵੀ ਸਾਨੂੰ ਬਹੁਤ ਜ਼ਰੂਰਤ ਹੈ। ਦਿੱਲੀ ਦੀਆਂ ਸਾਰੀਆਂ ਸਿੰਘ ਸਭਾਵਾਂ ਦਾ ਵੀ ਧੰਨਵਾਦ ਕਰਦਾ, ਹਮੇਸ਼ਾ ਤੁਸੀਂ ਸਾਡੇ ਨਾਲ ਖੜੇ ਹੋਏ ਹੋ ਔਰ ਅੱਗੇ ਵੀ ਜਿਸ ਤਰੀਕੇ ਸਾਨੂੰ ਲੋੜ ਪਵੇ ਜਾਂ ਤੁਹਾਡੇ ਕੋਈ ਅੱਛੇ ਸੁਝਾਅ ਹੋਣ, ਉਹਦੇ ਲਈ ਵੀ ਅਸੀਂ ਕਮੇਟੀਆਂ ਬਣਾ ਰਹੇ ਹਾਂ ਜਿਹੜੀਆਂ ਸਿੰਘ ਸਭਾਵਾਂ ਦੇ ਨਾਲ ਸਿੱਧਾ ਸੰਪਰਕ ਕਰਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਧੀਆ ਤਰੀਕੇ ਨਾਲ ਚਲਾ ਸਕਣ। ਸੋ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸਰਦਾਰ ਜਗਦੀਪ ਸਿੰਘ ਜੀ ਕਾਲੋ ਸਾਹਿਬ ਨੂੰ ਕਹਾਂਗਾ ਕਿ ਉਹ ਵੀ ਆਪਣੇ ਸ਼ਬਦ ਰੱਖਣ ਔਰ ਜਿਸ ਤਰੀਕੇ ਦੇ ਨਾਲ ਐਗਜ਼ੈਕਟਿਵ ਦੇ ਮੈਂਬਰ ਚੁਣੇ ਗਏ ਨੇ ਉਹਨਾਂ ਦੀ ਵੀ ਲਿਸਟ ਦਿਖਾਉਣ ਔਰ ਇਹ ਲਿਸਟ ਵੀ ਜ਼ਰੂਰ ਦਿਖਾਈ ਜਾਏ ਮੀਡੀਆ ਨੂੰ ਕਿ ਇਹ ਜਿਹੜੀ ਅਸੀਂ ਕੰਪਲੇਂਟ ਲਿਖੀ ਡਾਇਰੈਕਟਰ ਸਾਹਿਬ ਨੂੰ, ਕਿ ਕੰਪਲੇਂਟ ਨਹੀਂ ਸੀ ਕਿ ਸਾਡੀ ਰਿਕੁਐਸਟ ਲੈਟਰ ਹੈ ਕਿ ਜਿਸ ਤਰੀਕੇ ਇਹ 30 ਦੇ 30 ਮੈਂਬਰ ਸ਼ਾਮੀ 6:30 ਵਜੇ ਸਾਰਿਆਂ ਨੇ ਸਾਈਨ ਕਰਕੇ ਡਾਇਰੈਕਟਰ ਸਾਹਿਬ ਨੂੰ ਦਿੱਤੀ ਹੈ। ਉੱਥੋਂ ਵੀ ਉਹਨਾਂ ਨੂੰ ਪਤਾ ਚੱਲ ਗਿਆ ਸੀ ਕਿ 30 ਬੰਦੇ ਦੀ ਇੱਕ ਪਾਸੇ ਮੈਜੋਰਟੀ ਖੜੀ ਹੈ, ਮਗਰ ਉਸ ਤੋਂ ਬਾਵਜੂਦ ਵੀ ਕਿਉਂਕਿ ਉਹਨਾਂ ਦਾ ਕੰਮ ਖੱਲਲ ਪਾਉਣਾ ਸੀ, ਸੋ ਇਹ ਅਸੀਂ ਉਹਨਾਂ ਨੂੰ ਲਿਖ ਕੇ ਉਸ ਵਕਤ ਸਭ ਨੇ ਦਿੱਤਾ ਔਰ ਉਸ ਤੋਂ ਬਾਅਦ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਇੱਥੇ ਕੀਤੀ ਉਹ ਤਾਂ ਤੁਹਾਡੇ ਕੋਲ ਸਾਹਮਣੇ ਵੇ। ਸੋ ਮੈਂ ਬੇਨਤੀ ਕਰਾਂਗਾ ਕਾਲੋ ਸਾਹਿਬ ਨੂੰ, ਉਹ ਵੀ ਤੁਹਾਨੂੰ ਸਾਰੀ ਗੱਲ ਦੱਸਣ ਕੱਲ੍ਹ ਦੇ ਪ੍ਰਕਿਰਿਆ ਬਾਰੇ ਔਰ ਮੈਂਬਰਸ ਦੇ ਨਾਮ ਵੀ ਸਾਨੂੰ ਦੱਸਣ। ਸਭ ਤੋਂ ਪਹਿਲਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਦਿੱਲੀ ਦੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਕਮੇਟੀ ਨੂੰ ਬਣਨ ਦੇ ਵਿੱਚ ਆਪਣਾ ਸਹਿਯੋਗ ਦਿੱਤਾ, ਮੈਂਡੇਟ ਦਿੱਤਾ। 27 ਮੈਂਬਰ ਸਾਡੇ ਇਲੈਕਟ ਹੋ ਕੇ ਆਏ। ਉਸ ਤੋਂ ਬਾਅਦ ਇਸ ਕਮੇਟੀ ਇਸ ਟੀਮ ਦੇ ਕੰਮ ਨੂੰ ਦੇਖਦੇ ਹੋਏ ਸਰਦਾਰ ਸੁਖਬੀਰ ਸਿੰਘ ਕਾਲਰਾ ਜੀ ਸਾਡੀ ਟੀਮ ਦੇ ਵਿੱਚ ਉਹਨਾਂ ਨੇ ਜੁਆਇਨ ਕੀਤਾ। ਉਸ ਤੋਂ ਬਾਅਦ ਸਰਦਾਰ ਵਿਕਰਮ ਸਿੰਘ ਰੋਹਨੀ ਜੀ ਜਿਹੜੇ ਕਿ ਸਾਡੇ ਕੋਪਟ ਮੈਂਬਰ ਹੋਏ। ਉਸ ਤੋਂ ਬਾਅਦ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਰਜਿੰਦਰ ਸਿੰਘ ਧਾਮੀ ਸਾਹਿਬ ਜੋ ਕਿ ਬਤੌਰ ਮੈਂਬਰ SGPC ਵੱਲੋਂ ਦਿੱਲੀ ਕਮੇਟੀ ਦੇ ਮੈਂਬਰ ਨਾਮਜ਼ਦ ਹੋਏ। ਸੋ ਇਸ ਤਰ੍ਹਾਂ ਸਾਡਾ 30 ਮੈਂਬਰ ਦਾ ਹਾਊਸ ਜਿਹੜਾ ਸੀ ਮੈਂਬਰ ਸੀ ਜਿਹੜੇ ਉਹ ਸਾਡੇ ਸਟਰੈਂਥ ਸੀ। ਜਿਵੇਂ ਕਿ ਸਾਡੇ ਪ੍ਰਧਾਨ ਸਾਹਿਬ ਸਰਦਾਰ ਰਣਜੀਤ ਸਿੰਘ ਕਾਲਕਾ ਜੀ ਨੇ ਬਹੁਤ ਹੀ ਵਿਸਤਾਰ ਦੇ ਨਾਲ ਕੱਲ੍ਹ ਦੀ ਸਾਰੀ ਜਾਣਕਾਰੀ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ ਹੈ, ਮੈਂ ਉਸ ਨੂੰ ਰਿਪੀਟ ਨਹੀਂ ਕਰਨਾ, ਉਹ ਸਾਰੀ ਜਾਣਕਾਰੀ ਆਪ ਜੀ ਨੂੰ ਦੇ ਦਿੱਤੀ ਹੈ। ਪਰ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਜਿਸ ਤਰੀਕੇ ਦੇ ਨਾਲ ਕੱਲ੍ਹ ਸਰਦਾਰ ਪਰਮਜੀਤ ਸਿੰਘ ਸਰਨਾ, ਸਰਦਾਰ ਹਰਵਿੰਦਰ ਸਿੰਘ ਜੀ ਸਰਨਾ ਤੇ ਸਰਦਾਰ ਮਨਜੀਤ ਸਿੰਘ ਜੀਕੇ ਅਤੇ ਉਹਨਾਂ ਦੇ ਸਾਥੀਆਂ ਨੇ ਚੋਣ ਪ੍ਰਕਿਰਿਆ ਜੋ ਕਿ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਦਿੱਲੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਦੇ ਮੁਤਾਬਕ ਜੋ ਚੋਣ ਪ੍ਰਕਿਰਿਆ ਹੋਣੀ ਚਾਹੀਦੀ ਸੀ ਔਰ ਜੋ ਕਰਾਈ ਜਾ ਰਹੀ ਸੀ, 51 ਮੈਂਬਰ ਦੇ ਹਾਊਸ ਨੇ ਸਰਬਸੰਮਤੀ ਦੇ ਨਾਲ ਸਰਦਾਰ ਗੁਰਦੇਵ ਸਿੰਘ ਜੀ ਨੂੰ ਪ੍ਰੋ ਟੈਂਪੋਰ ਚੇਅਰਮੈਨ ਨਿਯੁਕਤ ਕੀਤਾ ਔਰ ਇਹ ਬੜੇ ਸੁਲਝੇ ਹੋਏ ਬਹੁਤ ਸਾਰੀਆਂ ਇਲੈਕਸ਼ਨ ਕਰਵਾਉਣ ਦਾ ਇਹਨਾਂ ਦਾ ਤਜਰਬਾ ਹੈ। ਇਹਨਾਂ ਨੇ ਪ੍ਰੋਪਰ ਐਕਟ ਦੇ ਮੁਤਾਬਕ ਇਲੈਕਸ਼ਨ ਪ੍ਰੋਸੈਸ ਸ਼ੁਰੂ ਕੀਤਾ। ਪਹਿਲੀ ਵੋਟ ਕਾਸਟ ਹੋਈ, ਦੂਸਰੀ ਵੋਟ ਦੇ ਉੱਤੇ ਉਹਨਾਂ ਨੇ ਆਬਜੈਕਸ਼ਨ ਲਗਾ ਦਿੱਤਾ। ਹੋ ਸਕਦਾ ਅਸੀਂ ਉਸ ਵੋਟ ਨੂੰ ਆਬਜੈਕਸ਼ਨ ਨਹੀਂ ਕਰਦੇ, ਲੇਕਿਨ ਸਾਨੂੰ ਉਹਨਾਂ ਦੀ ਨੀਅਤ ਸਮਝ ਆ ਗਈ ਸੀ ਕਿ ਉਹਨਾਂ ਦਾ ਮਕਸਦ ਇਹ ਸੀ ਕਿ 2 ਵੋਟਾਂ ਕਾਸਟ ਹੋਣ ਦਿਓ
ਉਸ ਤੋਂ ਬਾਅਦ ਫਿਰ ਆਬਜੈਕਸ਼ਨ ਲਗਾ ਦਿਓ ਔਰ ਕਿਸੇ ਵੀ ਤਰੀਕੇ ਦੇ ਨਾਲ ਇਲੈਕਸ਼ਨ ਦੇ ਵਿੱਚ ਵਿਘਨ ਪਾ ਕੇ ਔਰ ਇਸ ਇਲੈਕਸ਼ਨ ਨੂੰ ਮੁਕੰਮਲ ਨਾ ਹੋਣ ਦਿੱਤਾ ਜਾਏ। ਔਰ ਜਿਸ ਤਰੀਕੇ ਦੇ ਨਾਲ ਪਿਛਲੇ 5 ਮਹੀਨਿਆਂ ਤੋਂ ਇਲੈਕਸ਼ਨ ਤੋਂ ਬਾਅਦ ਇਹਨਾਂ ਨੇ ਲਗਾਤਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੇ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਉਸ ਨੂੰ ਲਗਾਤਾਰ ਅੱਗੇ ਵੀ ਇਸੇ ਤਰ੍ਹਾਂ ਹੀ ਜਾਰੀ ਰੱਖਿਆ ਜਾਏ ਔਰ ਕਿਸੇ ਵੀ ਤਰੀਕੇ ਦੇ ਨਾਲ ਕਮੇਟੀ ਦੇ ਉੱਤੇ ਲੀਗਲ ਇਲੀਗਲ ਤਰੀਕੇ ਦੇ ਨਾਲ ਕਾਬਜ਼ ਹੋਣ ਦੀ ਕੋਸ਼ਿਸ਼ ਕੀਤੀ ਜਾਏ। ਬੜੇ ਅਫਸੋਸ ਦੀ ਗੱਲ ਹੈ ਕਿ ਦੋਨੋਂ ਸਰਨਾ ਭਰਾਵਾਂ ਤੇ ਮਨਜੀਤ ਸਿੰਘ ਜੀ ਕੇ ਅਸੀਂ ਉਹਨਾਂ ਨੂੰ 3 ਘੰਟੇ ਦਫ਼ਤਰ ਦੇ ਵਿੱਚ ਵੀ ਬਾਰ-ਬਾਰ ਹੱਥ ਜੋੜੇ, ਬਜ਼ੁਰਗ ਹੋਣ ਦੇ ਨਾਤੇ, ਵੱਡੇ ਹੋਣ ਦੇ ਨਾਤੇ ਅਸੀਂ ਉਹਨਾਂ ਨੂੰ ਸਾਰੀ ਗੱਲ ਸਮਝਾਈ, ਬਾਰ-ਬਾਰ ਉਹਨਾਂ ਨੂੰ ਮਿੰਨਤਾਂ ਕੀਤੀਆਂ, ਉਹਨਾਂ ਨੂੰ ਅਸੀਂ ਬੇਨਤੀਆਂ ਕੀਤੀਆਂ ਕਿ ਕੌਮ ਦੀ ਫਸੀਅਤ ਹੋ ਰਹੀ ਹੈ ਜੋ ਤੁਸੀਂ ਕਰ ਰਹੇ ਹੋ। ਸਾਡੇ ਕੋਲ ਬਹੁਤ ਸਾਰੀਆਂ ਐਸੀਆਂ ਵੀਡੀਓ ਹਨ ਜਿਹੜੀਆਂ ਅਸੀਂ ਅਗਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੰਦੇ ਤੇ ਇਹਨਾਂ ਦੀ ਕੀ ਸੰਗਤ ਦੇ ਵਿੱਚ ਇੱਜ਼ਤ ਇਹਨਾਂ ਦੀ ਰਹਿੰਦੀ, ਲੇਕਿਨ ਅਸੀਂ ਸਿੱਖ ਪੰਥ ਦੀ ਸਰਵਉੱਚਤਾ ਨੂੰ ਮੁੱਖ ਰੱਖਦੇ ਹੋਏ ਅਸੀਂ ਉਹ ਕੋਈ ਵੀ ਵੀਡੀਓ ਇਸ ਤਰ੍ਹਾਂ ਦੀ ਵਾਇਰਲ ਨਹੀਂ ਕੀਤੀ। ਲੇਕਿਨ ਇਹਨਾਂ ਨੇ ਫੇਸਬੁੱਕ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਬਾਰ-ਬਾਰ ਜਿਸ ਤਰੀਕੇ ਦੇ ਨਾਲ ਵਾਇਰਲ ਕੀਤਾ ਔਰ ਉਹ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਦਾ ਰਿਐਕਸ਼ਨ ਅੱਜ ਸਵੇਰ ਤੋਂ ਸਾਡੇ ਕੋਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡੇ ਸਾਰੇ ਮੈਂਬਰ ਸਾਹਿਬਾਨ ਦੇ ਕੋਲ ਸੰਗਤਾਂ ਦੇ ਫੋਨ ਆ ਰਹੇ ਔਰ ਸੰਗਤ ਨੇ ਵਧਾਈ ਵੀ ਦਿੱਤੀ ਆ ਔਰ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਜੋ ਕਾਰਵਾਈ ਕੀਤੀ ਹੈ ਇਹਨਾਂ ਨੂੰ ਲਾਹਨਤਾਂ ਵੀ ਪਾਈਆਂ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਦੇ ਵਿੱਚ ਇੱਕ ਕਾਲੇ ਦਿਵਸ ਵਜੋਂ ਇੱਕ ਕਲੰਕਿਤ ਕੀਤਾ ਇਹਨਾਂ ਲੋਕਾਂ ਨੇ। ਔਰ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਬੈਲਟ ਬਾਕਸ ਦੇ ਉੱਤੇ ਦੋਨੋਂ ਭਰਾ ਬੈਠ ਗਏ ਨਾਲ ਇਹਨਾਂ ਦੇ ਮੈਂਬਰ, ਇਹ ਬਿਲਕੁਲ ਅਨਡੈਮੋਕ੍ਰੈਟਿਕ ਵੇ ਹੈ ਕਿਉਂਕਿ ਕਿਸੇ ਵੀ ਵੋਟ ਦੇ ਪ੍ਰਤੀ ਜਾਂ ਕਿਸੇ ਵੀ ਪ੍ਰੋਸੈਸ ਦੇ ਪ੍ਰਤੀ ਕੋਈ ਵੀ ਸ਼ਿਕਾਇਤ ਹੋਏ ਉਸ ਦੇ ਕਾਰਵਾਈ ਜਿਹੜੀ ਆ ਕੋਰਟ ਤੱਕ ਲਿਜਾਈ ਜਾਂਦੀ ਹੈ ਔਰ ਕੋਰਟ ਦਾ ਫੈਸਲਾ ਲਿਆ ਜਾਂਦਾ ਹੈ। ਕਿਉਂਕਿ ਇਸ ਤੋਂ ਪਹਿਲਾਂ ਵੀ ਜਿਹੜੀ ਇਲੈਕਸ਼ਨ ਹੋਈ ਹੈ ਉਸ ਦੇ ਵਿੱਚ ਵੀ ਇਹਨਾਂ ਨੇ 15 ਤੋਂ ਵੱਧ ਸਾਡੇ ਮੈਂਬਰ ਸਾਹਿਬਾਨ ਦੇ ਖਿਲਾਫ ਕੋਰਟ ਦੇ ਵਿੱਚ ਕੇਸ ਪਾਏ ਆ ਤੇ ਜੇ ਇਹਨਾਂ ਨੂੰ ਇਹਦੇ ਵਿੱਚ ਵੀ ਕੋਈ ਆਬਜੈਕਸ਼ਨ ਸੀ ਤੇ ਇਹ ਕੋਰਟ ਦੇ ਵਿੱਚ ਜਾ ਸਕਦੇ ਸੀ। ਜਿਵੇਂ ਕਿ ਹੁਣੇ ਪ੍ਰਧਾਨ ਸਾਹਿਬ ਨੇ ਦੱਸਿਆ 30 ਤੋਂ ਵੱਧ ਸਾਡੇ ਮੈਂਬਰ ਸਾਹਿਬਾਨ ਨੇ ਜਿਹੜੀ ਰਿਕੁਐਸਟ ਲੈਟਰ ਡਾਇਰੈਕਟਰ ਸਾਹਿਬ ਨੂੰ ਦਿੱਤੀ ਹੈ, ਇੱਥੋਂ ਇਹਨਾਂ ਨੂੰ ਅੰਦਾਜ਼ਾ ਸੀ ਕਿ 30 ਮੈਂਬਰ ਇਹਨਾਂ ਦੇ ਨਾਲ ਹੈ ਔਰ ਉਹਨਾਂ ਦੇ ਨਾਲ 20 ਮੈਂਬਰ ਹੈ। ਸੋ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦੀ ਹਾਰ ਨਿਸ਼ਚਿਤ ਹੈ, ਉਹ ਕਮੇਟੀ ਨਹੀਂ ਬਣਾ ਸਕਦੇ। ਉਹਨਾਂ ਦੀ ਕੋਸ਼ਿਸ਼ ਸੀ ਕਿ ਵੀ ਕਿਸੇ ਵੀ ਤਰੀਕੇ ਦੇ ਨਾਲ ਇਸ ਇਲੈਕਸ਼ਨ ਨੂੰ ਰੋਕਿਆ ਜਾਏ। ਪਰ ਸਾਨੂੰ ਅਫਸੋਸ ਹੈ ਕਿ ਇਲੈਕਸ਼ਨ ਰੋਕਣਾ ਇੱਕ ਵੱਖਰੀ ਗੱਲ ਸੀ, ਲੇਕਿਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਵੇ ਔਰ ਉੱਥੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕੀਤੀਆਂ ਜਾਣ ਔਰ ਜਿਸ ਤਰੀਕੇ ਦੇ ਨਾਲ ਸਰਦਾਰ ਹਰਵਿੰਦਰ ਸਿੰਘ ਸਰਨਾ ਜੀ ਨੇ ਇੱਕ ਵਾਰੀ ਨਹੀਂ 2 ਵਾਰੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਹ ਕਿਹਾ ਕਿ ਮੈਨੂੰ ਪ੍ਰੋਬਲਮ ਹੈ ਔਰ ਉੱਥੇ ਲੇਟ ਕੇ ਗੁਰੂ ਸਾਹਿਬ ਜੀ ਦੀ ਜਿਹੜੇ ਸਤਿਕਾਰ ਹੈ ਉਹਦੇ ਵਿੱਚ ਉਹਨਾਂ ਨੇ ਅਪਸ਼ਬਦ ਬੋਲੇ। ਇਹ ਮੈਂ ਸਮਝਦਾ ਬਹੁਤ ਹੀ ਨਿੰਦਣਯੋਗ ਹੈ ਔਰ ਬਹੁਤ ਹੀ ਉਹਨਾਂ ਦੀ ਕਾਨੂੰਨੀ ਹਰਕਤ ਹੈ। ਇੰਨੀ ਉਮਰ, ਇੰਨੇ ਬਜ਼ੁਰਗ ਹੋਣ ਦੇ ਨਾਤੇ ਔਰ ਕੌਮ ਦੇ ਉਹ ਇਸ ਕਮੇਟੀ ਦੇ ਸਾਬਕਾ ਪ੍ਰਧਾਨ ਹੋਣ ਦੇ ਨਾਤੇ ਜੋ ਉਹਨਾਂ ਨੇ ਕੱਲ੍ਹ ਕੀਤਾ ਹੈ, ਸਾਨੂੰ ਬੜਾ ਅਫਸੋਸ ਹੈ ਇਸ ਗੱਲ ਦਾ। ਸੋ ਮੈਂ ਆਪ ਜੀ ਦੇ ਨਾਲ ਜਿਹੜੀ ਸਾਡੀ ਕੱਲ੍ਹ ਐਗਜ਼ੈਕਟਿਵ ਜਿਹੜੀ ਬਣੀ ਹੈ ਮੈਂ ਉਹਨਾਂ ਦੀ ਵੀ ਸਾਂਝ ਪਾ ਦਿਆਂ। ਸਾਡੇ ਜਿਹੜੇ ਐਗਜ਼ੈਕਟਿਵ ਮੈਂਬਰ ਜਿਹੜੇ ਕੱਲ੍ਹ ਇਲੈਕਟ ਹੋਏ ਆਫਿਸ ਬੇਅਰਰ ਤੋਂ ਇਲਾਵਾ ਸਰਦਾਰ ਸਰਬਜੀਤ ਸਿੰਘ ਵਿਰਕ ਜੀ ਜੋ ਕਿ ਸਾਡੇ ਰੋਹਿਣੀ ਤੋਂ ਮੈਂਬਰ ਹੈ, ਸਰਦਾਰ ਅਮਰਜੀਤ ਸਿੰਘ ਜੀ ਫਤਿਹਨਗਰ ਜੋ ਕਿ ਫਤਿਹਨਗਰ ਤੋਂ ਸਾਡੇ ਮੈਂਬਰ ਹਨ, ਸਰਦਾਰ ਗੁਰਮੀਤ ਸਿੰਘ ਭਾਟੀਆ ਜੀ ਜੋ ਕਿ ਚਖੰਡੀ ਤੋਂ ਸਾਡੇ ਮੈਂਬਰ ਹਨ, ਬੀਬੀ ਰਣਜੀਤ ਕੌਰ ਜੀ ਜੋ ਕਿ ਸੰਤਗੜ੍ਹ ਤੋਂ ਸਾਡੇ ਮੈਂਬਰ ਹਨ, ਸਰਦਾਰ ਵਿਕਰਮ ਸਿੰਘ ਜੀ ਰੋਹਿਣੀ, ਇਹ ਵੀ ਰੋਹਿਣੀ ਤੋਂ ਮੈਂਬਰ ਹੈ ਸਾਡੇ ਕੋਆਪਟ ਮੈਂਬਰ, ਸਰਦਾਰ ਭੁਪਿੰਦਰ ਸਿੰਘ ਜੀ ਭੁੱਲਰ ਜੋ ਕਿ ਜਮਨਾਪਾਰ ਤੋਂ ਸਾਡੇ ਮੈਂਬਰ ਹਨ, ਸਰਦਾਰ ਅਮਰਜੀਤ ਸਿੰਘ ਜੀ ਪਿੰਕੀ ਜੋ ਕਿ ਪੁਰਾਣੀ ਦਿੱਲੀ ਤੋਂ ਸਾਡੇ ਮੈਂਬਰ ਹਨ ਇਸ ਵਾਰਡ ਜਿੱਥੇ ਅਸੀਂ ਬੈਠੇ ਹਾਂ, ਸਰਦਾਰ ਬਲਬੀਰ ਸਿੰਘ ਜੀ ਵਿਵੇਕ ਵਿਹਾਰ ਜੋ ਕਿ ਵਿਵੇਕ ਵਿਹਾਰ ਸੀਟ ਤੋਂ ਸਾਡੇ ਮੈਂਬਰ ਸਾਹਿਬ ਹਨ ਅਤੇ ਸਰਦਾਰ ਸੁਰਜੀਤ ਸਿੰਘ ਜੀ ਜੀਤੀ ਜੋ ਕਿ ਨਿਹਾਲ ਵਿਹਾਰ ਸੀਟ ਤੋਂ ਸਾਡੇ ਮੈਂਬਰ ਸਾਹਿਬ ਹਨ ਅਤੇ ਜਸਬੀਰ ਸਿੰਘ ਜੀ ਜੱਸੀ ਜੋ ਕਿ ਮੁਖਰਜੀ ਨਗਰ ਤੋਂ ਸਾਡੇ ਮੈਂਬਰ ਸਾਹਿਬਾਂ ਨੇ 10 ਮੈਂਬਰ ਸਾਡੇ ਐਗਜ਼ੈਕਟਿਵ ਦੇ ਕੱਲ੍ਹ ਨਿਯੁਕਤ ਹੋਏ ਹਨ। ਸੋ ਮੈਂ ਇਹਨਾਂ ਸਾਰਿਆਂ ਨੂੰ ਵਧਾਈ ਦਿੰਦਾ। ਬਹੁਤ ਬਹੁਤ ਧੰਨਵਾਦ ਸਾਰੇ ਮੈਂਬਰ ਸਾਹਿਬਾਨ ਦਾ ਜਿਨ੍ਹਾਂ ਨੇ ਕੱਲ੍ਹ ਸਹਿਯੋਗ ਕੀਤਾ। ਸਾਰੀਆਂ ਸੰਗਤਾਂ ਦਾ ਧੰਨਵਾਦ
ਔਰ ਸਾਰੇ ਮੀਡੀਆ ਦਾ ਧੰਨਵਾਦ, ਜਿਸ ਤਰੀਕੇ ਦੇ ਨਾਲ ਆਪ ਜੀ ਹਮੇਸ਼ਾ ਹੀ ਸਾਡੀ ਆਵਾਜ਼ ਤੁਸੀਂ ਬੁਲੰਦ ਕੀਤੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਸਾਡੀ ਆਵਾਜ਼ ਇਸੇ ਤਰ੍ਹਾਂ ਹੀ ਸੰਗਤ ਤੱਕ ਪਹੁੰਚਾਓਗੇ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਇੱਕ ਮਿੰਟ ਇੱਕ ਬਹੁਤ ਹੀ ਅਹਿਮ ਗੱਲ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਰਹਿ ਗਈ, ਕਿਉਂਕਿ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੀ ਗੱਲ ਹੈ ਔਰ ਜਿਸ ਤਰੀਕੇ ਦੇ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਦੀ ਗੱਲ ਹੋਈ ਹੈ, ਉਹਨਾਂ ਦੇ ਸਾਹਮਣੇ ਜੋ ਨਿਰਾਦਰ ਕੀਤਾ ਗਿਆ, ਸਾਰੀ ਕਮੇਟੀ ਨੇ ਇੱਕ ਫੈਸਲਾ ਕੀਤਾ ਕਿ ਸਿੱਖ ਕੌਮ ਦੀ ਸਿਰਮੌਰ ਜਥੇਬੰਦੀ ਸ੍ਰੀ ਅਕਾਲ ਤਖਤ ਸਾਹਿਬ ਨੂੰ, ਉਹਨਾਂ ਦੇ ਜਥੇਦਾਰ ਸਾਹਿਬ ਨੂੰ ਅਸੀਂ ਪੂਰੀ ਇੱਕ ਰਿਪਰੈਜ਼ੈਂਟੇਸ਼ਨ ਬਣਾ ਕੇ ਭੇਜ ਰਹੇ ਹਾਂ ਔਰ ਉਹਦੇ 'ਚ ਇੱਕ ਗੱਲ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਪ੍ਰਕਿਰਿਆ ਸ਼ੁਰੂ ਹੋਈ ਹੈ, ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਹੋਣਾ ਦੀ ਬੇਇੱਜ਼ਤੀ ਕੀਤੀ ਗਈ ਔਰ ਉਹਨਾਂ ਦੇ ਬਾਰ-ਬਾਰ ਮਨਾ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਗਿਆ, ਉਹਨਾਂ ਦੇ ਨਾਲ ਅਪਸ਼ਬਦਾਵਲੀ ਵਰਤੀ। ਸੋ ਅਸੀਂ ਜਥੇਦਾਰ ਸਾਹਿਬ ਨੂੰ ਵੀ ਇਹ ਲੈਟਰ ਲਿਖ ਕੇ ਭੇਜ ਰਹੇ ਹਾਂ ਔਰ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਇਸ ਗੱਲ ਦੀ ਪੜਤਾਲ ਹੋਣੀ ਚਾਹੀਦੀ ਹੈ। ਇਸ ਗੱਲ ਦੇ ਬਾਰੇ ਸੰਗਤਾਂ ਨੂੰ ਬਿਲਕੁਲ ਜਾਣੂ ਕਰਾਉਣਾ ਚਾਹੀਦਾ, ਕਿਉਂਕਿ ਸਾਡੀ ਜ਼ਿੰਮੇਵਾਰੀ ਬਣਦੀ ਹੈ। ਸੰਗਤ ਸਾਨੂੰ ਚੁਣ ਕੇ ਭੇਜਦੀ ਹੈ ਗੁਰੂ ਘਰ ਦੇ ਵਿੱਚ, ਗੁਰੂ ਘਰ ਦੇ ਪ੍ਰਬੰਧਾਂ ਨੂੰ ਜਿਹੜੀ ਹੈ ਉਹਨੂੰ ਪ੍ਰਬੰਧ ਨੂੰ ਸੁਚਾਰੂ ਰੂਪ ਨਾਲ ਚਲਾਉਣ ਦੀ, ਨਾ ਕਿ ਉਹਨਾਂ ਦੇ ਅੱਗੇ ਸਾਹਮਣੇ ਅਸੀਂ ਇਹੋ ਜਿਹੀਆਂ ਕੂੜ ਪ੍ਰਚਾਰ ਕਰੀਏ ਔਰ ਇਹੋ ਜਿਹੀਆਂ ਸ਼ਬਦਾਵਲੀਆਂ ਵਰਤੀਏ, ਇੱਕ ਦੂਜੇ ਨਾਲ ਗਾਲੀ ਗਲੋਚ ਕਰੀਏ। ਔਰ ਜੋ ਇਹ ਹਰਕਤ ਉਹਨਾਂ ਨੇ ਕੀਤੀ ਹੈ, ਦੋਵੇਂ ਸਰਨਾ ਭਰਾਵਾਂ ਨੇ ਔਰ ਸਰਦਾਰ ਮਨਜੀਤ ਸਿੰਘ ਜੀਕੇ ਨੂੰ, ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤਲਬ ਕੀਤਾ ਜਾਏ। ਇਹ ਵੀ ਗੱਲ ਅਸੀਂ ਅੱਜ ਫੈਸਲਾ ਕਰਕੇ ਉਹਨਾਂ ਨੂੰ ਜਥੇਦਾਰ ਸਾਹਿਬ ਨੂੰ ਹੁਣੇ ਚਿੱਠੀ ਲਿਖੀ ਹੈ